पंजाबी रेडियो च वैसे सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਅਖਬਾਰਾਂ ਕੀ ਕਹਿੰਦੀਆਂ ਨੇ, ਉਹਨਾਂ ਤੇ ਝਾਤੀ ਮਾਰਾਂਗੇ। ਝਾਤੀ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਸਿੱਧੂ ਲਾਲੀ ਜੀ ਬੇਕਰਸਫੀਲਡ, ਜੱਸੀ ਗਿੱਲ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਗਿਓ ਬੇਕਰਸਫੀਲਡ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਜੀ ਸ਼ੇਰਗਿੱਲ ਸਲਮਾ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂਜੀ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦਾਊਦ ਇਬਰਾਹਿਮ ਦੀ, ਤੇ ਉਹਦਾ ਪਤਾ ਲੱਗਾ ਹੈ ਕਿ ਉਹਨੂੰ ਕੋਈ ਗੰਭੀਰ ਬਿਮਾਰੀ ਅਜਿਹਾ ਜਿਹੜਾ ਜੀ ਇੱਥੇ ਜਿਹੜੀਆਂ ਮਿਲ ਰਹੀਆਂ ਖਬਰਾਂ ਦੇ ਵਿੱਚ ਦੱਸਿਆ ਗਿਆ ਕਿ ਭਾਰਤ ਨੂੰ ਜਿਹੜਾ ਅੱਤ ਲੜੀਂਦਾ ਇਹ ਗੈਂਗਸਟਰ ਹੈ ਦਾਊਦ ਇਬਰਾਹਿਮ, ਉਹ ਇਸ ਵੇਲੇ ਗੰਭੀਰ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਵੈਂਟੀਲੇਟਰ ਸਿਸਟਮ ਦੇ ਉੱਤੇ ਉਹਨੂੰ ਰੱਖਿਆ ਗਿਆ, ਦੱਸਿਆ ਗਿਆ। ਇਹਨਾਂ ਖਬਰਾਂ ਦੀ ਜਿਹੜੀ ਪੁਸ਼ਟੀ ਹੈ ਜੀ ਉਹ ਨਾ, ਕਿਉਂਕਿ ਕਿਹਾ ਜਾ ਰਿਹਾ ਜੀ ਕਿ ਪਾਕਿਸਤਾਨ ਦੇ ਵਿੱਚ ਹੈ, ਪਰ ਪਾਕਿਸਤਾਨ ਕਦੀ ਮੰਨਦਾ ਨਹੀਂ ਹੈ ਕਿ ਦਾਊਦ ਇਬਰਾਹਿਮ ਜਿਹੜਾ ਜੀ ਉਹ ਪਾਕਿਸਤਾਨ ਦੇ ਵਿੱਚ ਰਹਿੰਦਾ ਹੈ, ਜਿਹਦੇ ਕਰਕੇ ਇਹਦੀ ਪੁਸ਼ਟੀ ਉੱਥੋਂ ਦੀ ਸਰਕਾਰ ਦੇ ਵੱਲੋਂ ਜਿਹੜੀ ਉਹ ਨਹੀਂ ਕੀਤੀ ਜਾ ਰਹੀ। ਪਰ ਉਹਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹ ਇਹ ਜਿਹੜੀਆਂ ਖਬਰਾਂ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਕਾਫੀ ਜਿਹੜੀਆਂ ਉਹ ਸਾਹਮਣੇ ਲਿਆ ਰਹੇ ਨੇ। ਦਾਊਦ ਨੂੰ ਕਰਾਚੀ ਦੇ ਇੱਕ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ, ਉਹਦੇ ਦਿਮਾਗ ਦਾ ਆਪਰੇਸ਼ਨ ਹੋਇਆ ਸੀ, ਉਹਨੂੰ ਹਾਰਟ ਅਟੈਕ ਵੀ ਹੋਇਆ ਜਿਹੜਾ ਉਹ ਦੱਸਿਆ ਜਾ ਰਿਹਾ। 1993 ਦੇ ਮੁੰਬਈ ਬੰਬ ਧਮਾਕਿਆਂ ਦੇ ਪਿੱਛੋਂ ਉਹ ਦੇਸ਼ ਚੋਂ ਫਰਾਰ ਹੋ ਗਿਆ ਸੀਗਾ, ਜਿਹਦੇ ਵਿੱਚ ਕੋਈ 257 ਲੋਕ ਜਿਹੜੇ ਉਹ ਮਾਰੇ ਗਏ ਸੀਗੇ। ਜਿਹੜੀਆਂ ਵੱਖ-ਵੱਖ ਇੱਥੇ ਫਰੌਤੀਆਂ ਵਗੈਰਾ ਚੱਲਦੀਆਂ ਨੇ, ਖਾਸ ਤੌਰ ਦੇ ਉੱਤੇ ਮੁੰਬਈ ਫਿਲਮ ਇੰਡਸਟਰੀ ਦੇ ਵਿੱਚ, ਉਹਦੇ ਵਿੱਚ ਅਜੇ ਵੀ ਦਾਊਦ ਇਬਰਾਹਿਮ ਦੀ ਜਿਹੜੀ ਹੈ ਜੀ ਉਹ ਤੂਤੀ ਬੋਲਦੀ ਆ ਕਿ ਉਹਦਾ ਕਿਤੇ ਨਾ ਕਿਤੇ ਜਿਹੜਾ ਜੀ ਉਹ ਹੱਥ ਹੈਗਾ। ਉੱਥੋਂ ਦੇ ਇੱਕ ਪ੍ਰਸਿੱਧ ਕ੍ਰਿਕਟਰ ਦਾ ਉਹ ਜਿਹੜਾ ਜੀ ਕੁੜਮ ਵੀ ਆ, ਉਦੋਂ ਇਹ ਵਿਆਹ ਵੀ ਵਾਹਵਾ ਚਰਚਾ ਦੇ ਵਿੱਚ ਜਿਹੜਾ ਜੀ ਆਇਆ ਸੀਗਾ, ਜਦੋਂ ਇਹਦੀ ਬੇਟੀ ਦੀ ਮੈਰਿਜ ਜਿਹੜੀ ਉਹ ਹੋਈ ਸੀ। ਤਾਂ ਟਿਕਿਆ ਤਾਂ ਉਹ ਪਾਕਿਸਤਾਨ ਦੇ ਵਿੱਚ ਹੀ ਹੈ, ਪਰ ਪਾਕਿਸਤਾਨ ਨੇ ਕਦੇ ਵੀ ਇਹ ਮੰਨਿਆ ਨੀਗਾ ਜੀ ਕਿ ਉਹਨਾਂ ਦੇ ਕੋਲੇ ਉਹ ਹੈਗਾ। ਬਿਲਕੁਲ ਜੀ, ਬਹੁਤੀਆਂ ਗੱਲਾਂ ਜਿਹੜੀਆਂ ਉਹ ਨਹੀਂ ਵੀ ਮੰਨਦੇ ਹੈਗੇ। ਤੇ ਅੱਗੇ ਆਪਾਂ ਦਰਿਆਈ ਪਾਣੀਆਂ ਦੀ ਜੇ ਗੱਲ ਕਰੀਏ ਕਿ ਜਿਸ ਤਰ੍ਹਾਂ ਸਾਰਿਆਂ ਨੂੰ ਆਸ ਹੀ ਹੁੰਦੀ ਆ ਕਿ ਨਹੀਂ ਜੀ ਪੰਜਾਬ ਦੇ ਹਿੱਸੇ ਕੁਛ ਨਹੀਂ ਆਉਣਾ, ਤੇ ਇਸੇ ਤਰ੍ਹਾਂ ਦੇ ਸੰਕੇਤ ਮਿਲ ਰਹੇ ਆ। ਜਿਹੜਾ ਕੇਂਦਰ ਆ ਉਹ ਪਾਣੀ ਦੇ ਮਾਮਲੇ ਦੇ ਵਿੱਚ ਹਰਿਆਣਾ ਦੇ ਹੱਕ ਵਿੱਚ ਭੁਗਤੂਗਾ। ਇੱਕ ਤਾਂ ਜੀ ਸੁਪਰੀਮ ਕੋਰਟ ਨੇ ਜਿਹੜੀ ਟਿੱਪਣੀ ਕੀਤੀ ਆ ਉਹ ਵੀ ਉਹਨੇ ਇਹ ਗੱਲ ਕਹੀ ਹੈ ਕਿ ਜੇ ਕੇਂਦਰ ਦੀ ਸਰਕਾਰ ਦੋਵਾਂ ਰਾਜਾਂ ਦੇ ਵਿਚਾਲੇ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਕਰਵਾਉਂਦੀ ਹੈ ਜਾਂ ਗੱਲਬਾਤ ਹੁੰਦੀ ਹੈ ਤੇ ਸੁਪਰੀਮ ਕੋਰਟ ਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਗਾ। ਪਰ ਨਾਲ ਦੀ ਨਾਲ ਉਹਨੇ ਇਹ ਵੀ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਵੀ ਫੈਸਲਾ ਦਿੱਤਾ ਜਾਊਗਾ ਉਸ ਫੈਸਲੇ ਦੀ ਇੱਜ਼ਤ ਜਿਹੜੀ ਹੈ ਜੀ ਉਹ ਕਰਨੀ ਔਰ ਉਹਨੂੰ ਇੰਨ ਬਿੰਨ ਲਾਗੂ ਕਰਨਾ ਦੋਵਾਂ ਸੂਬਿਆਂ ਦੀ ਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਹੋਊਗੀ। ਉੱਧਰ ਜਿਹੜੇ ਸੈਂਟਰ ਦੇ ਵਿੱਚ ਸੂਚਨਾ ਤੇ ਪ੍ਰਸਾਰਣ ਸ਼ਹਿਰੀ ਵਿਕਾਸ ਮੰਤਰੀ ਨੇ ਵੈਂਕਈਆ ਨਾਇਡੂ, ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੋ ਰਾਜਾਂ ਦਾ ਆਪਸੀ ਮਾਮਲਾ ਹੈ, ਇਹਨੂੰ ਸਿਆਸੀ ਤੌਰ ਤੇ ਹੱਲ ਨਹੀਂ ਕੀਤਾ ਜਾ ਸਕਦਾ। ਇਹ ਐਕਚੁਅਲੀ ਗੰਭੀਰ ਕੋਈ ਗੱਲ ਹੈ ਜਿਹੜੀ ਉਹਨਾਂ ਨੇ ਕਿਹਾ, ਕਿਉਂਕਿ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਹੱਥ ਖੜੇ ਕਰਨ ਵਾਲੀ ਗੱਲ ਹੈ ਜੀ। ਇੱਕ ਪਾਸੇ ਤਾਂ ਸੈਂਟਰ ਦੀ ਸਰਕਾਰ ਕਹਿੰਦੀ ਆ ਦੋਨਾਂ ਰਾਜਾਂ ਨੂੰ ਸੱਦ ਕੇ ਉਹ ਸਮਝੌਤਾ ਕਰਾਉਣ ਦੀ ਜਿਹੜੀ ਉਹ ਗੱਲ ਕਰਦੀ ਹੈ, ਪਰ ਉਹਨਾਂ ਦੇ ਜਿਹੜੇ ਇੱਕ ਆਗੂ ਨੇ ਜਿਹੜੇ ਕੈਬਨਿਟ ਮੰਤਰੀ ਨੇ ਉਹ ਕਹਿੰਦੇ ਨੇ ਕਿ ਇਹਨੂੰ ਸਿਆਸੀ ਤੌਰ ਤੇ ਹੱਲ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਹਰਿਆਣੇ ਨੂੰ ਪਾਣੀ ਦਿਵਾਉਣ 'ਚ ਮਦਦ ਜ਼ਰੂਰ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਵਿਕਾਸ ਦੇ ਵਾਸਤੇ ਸ਼ੁਰੂ ਕੀਤੀਆਂ ਜਿਹੜੀਆਂ ਸਕੀਮਾਂ ਨੇ ਉਹ ਵੀ ਨੇਪਰੇ ਚਾੜੀਆਂ ਜਾਣਗੀਆਂ ਜੀ। SYL ਬਾਰੇ ਜਿਹੜਾ ਜੀ ਖੁੱਲ੍ਹ ਕੇ ਬੇਸ਼ੱਕ ਉਹਨਾਂ ਨੇ ਗੱਲ ਨਹੀਂ ਕੀਤੀ, ਪਰ ਹਰਿਆਣੇ ਦੀ ਪਿੱਠ ਦੇ ਉੱਤੇ ਖੜਨ ਦਾ ਇਸ਼ਾਰਾ ਜਿਹੜਾ ਜੀ ਉਹ ਜ਼ਰੂਰ ਕਰ ਗਏ। ਮੇਰਾ ਖਿਆਲ ਇਹਦੇ ਨਾਲ ਜਿਹੜੀ ਪਾਣੀਆਂ ਦੇ ਉੱਤੇ ਹੁੰਦੀ ਰਾਜਨੀਤੀ ਆ ਉਹ ਸ਼ਾਇਦ ਆਉਂਦੇ ਦਿਨਾਂ ਦੇ ਦੌਰਾਨ ਹੋਰ ਜ਼ਿਆਦਾ ਜਿਹੜੀ ਹੈ ਜੀ ਉਹ ਭਖੂਗੀ, ਕਿਉਂਕਿ ਜੇ
ਇੱਕ ਮੰਤਰੀ ਇਹ ਕਹਿੰਦੇ ਨੇ ਕਿ ਉਹ ਹਰਿਆਣੇ ਦੀ ਪਿੱਠ ਦੇ ਉੱਤੇ ਜਿਹੜਾ ਦੀ ਉਹ ਖੜੇ ਹੋਣਗੇ ਤੇ ਫਿਰ ਜਿਹੜੇ ਕਹਿੰਦੇ ਸੀ ਪੰਜਾਬ ਦੇ ਪਾਣੀਆਂ ਦੇ ਵਾਸਤੇ ਮੈਂ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਾਂ, ਸ਼ਾਇਦ ਉਹਨਾਂ ਦੀ ਕੁਰਬਾਨੀ ਵਾਲਾ ਵੀ ਸਮਾਂ ਜਿਹੜਾ ਦੀ ਉਹ ਆ ਰਿਹਾ ਕਿ ਉਹ ਆਪਣੇ ਨੇੜਲੇ ਜਿਹੜੇ ਮੰਤਰੀ ਬਣਾਏ ਹੋਏ ਨੇ ਉਹਨਾਂ ਦੀ ਕੁਰਬਾਨੀ ਲੈਂਦੇ ਨੇ ਜਾਂ ਨਹੀਂ। ਦੇਖੋ ਜੀ, ਕੁਰਬਾਨੀਆਂ ਤੇ ਨਹੀਂ ਕੀ ਦੇਣੀਆਂ ਆ, ਕੁਰਸੀਆਂ ਦੇ ਲਈ ਤੁਰੇ ਫਿਰਦੇ ਆ। ਹਾਂ, ਕੋਈ ਹੋਰ ਰਾਜਨੀਤੀ ਜ਼ਰੂਰ ਚਲਾਉਣਗੇ, ਧਰਨਿਆਂ ਦੀ ਰਾਜਨੀਤੀ ਜ਼ਰੂਰ ਚੱਲ ਜਾਊਗੀ ਤਾਂ ਕਿ ਜਿਹੜੀਆਂ ਲੋਕਾਂ ਦੀਆਂ ਮੰਗਾਂ ਉਹ ਦੱਬ ਕੇ ਰਹਿ ਜਾਣ। ਅਤੇ ਬਾਕੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਨਵੀਂ ਬਣੀ ਸਰਕਾਰ ਆ ਇਹਨੇ ਵਾਅਦੇ ਬੜੇ ਕੀਤੇ ਸੀ ਲੋਕਾਂ ਨਾਲ, ਪਰ ਜਿਹੜੇ ਖਾਲੀ ਖਜ਼ਾਨੇ ਆ ਉਸ ਦੇ ਵਿੱਚ ਕਸੂਤੀ ਘਿਰ ਰਹੀ ਆ। ਕਦੇ ਚੋਣਾਂ ਦੇ ਦੌਰਾਨ ਜਿਹੜੇ ਵਾਅਦੇ ਕਰਨੇ ਹੋਰ ਗੱਲ ਹੁੰਦੀ ਹੈ ਤੇ ਉਹਨਾਂ ਨੂੰ ਨੇਪਰੇ ਚਾੜਨਾ ਹੋਰ ਗੱਲ ਜਿਹੜੀ ਹੁੰਦੀ ਹੈ। ਬੇਸ਼ੱਕ ਇਹ ਚਰਚਾ ਬੜਾ ਜਿਹੜਾ ਦੀ ਉਹ ਚੱਲਦਾ ਰਹਿੰਦਾ ਕਿ ਜਿਹੜੇ ਚੋਣ ਮੈਨੀਫੈਸਟੋ ਨੇ ਉਹਨਾਂ ਨੂੰ ਲੀਗਲਾਈਜ਼ ਜਿਹੜਾ ਦੀ ਉਹ ਕਿਵੇਂ ਕੀਤਾ ਜਾਵੇ, ਕਿ ਜਿਹੜੇ ਵਾਅਦੇ ਕੀਤੇ ਨੇ ਉਹ ਪਾਰਟੀਆਂ ਜਿਹੜੀਆਂ ਪੂਰੇ ਕਰਨ ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੀਆਂ ਨੇ। ਪਰ ਇਹ ਜਿਹੜੀ ਗੱਲ ਉੱਥੇ ਹੀ ਹਮੇਸ਼ਾ ਜਿਹੜੀ ਉਹ ਰਹਿ ਜਾਂਦੀ ਆ ਕਿਉਂਕਿ ਇਹਦੇ ਉੱਤੇ ਕੋਈ ਜਿੰਦਾ ਕੁੰਡਾ ਨਹੀਂ ਹੈਗਾ ਕਿਸੇ ਵੀ ਕਿਸਮ ਦਾ। ਹੁਣ ਜਿਹੜਾ ਦੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਤਨਖਾਹਾਂ ਜਾਰੀ ਕਰਨ ਲਈ ਪਿਛਲੀ ਬਾਦਲ ਸਰਕਾਰ ਵਾਂਗੂ ਹੀ ਜਿਹੜੀ ਹੈ ਦੀ ਉਹ ਫੇਲ ਹੋ ਰਹੀ ਦਿਖਾਈ ਦਿੰਦੀ ਹੈ। ਜਿਹੜੇ ਮੁਲਾਜ਼ਮ ਨੇ ਉਹ ਤਨਖਾਹਾਂ ਦੇ ਮੁੱਦੇ ਦੇ ਉੱਤੇ ਮਈ ਦਿਵਸ ਤੇ ਰੋਸ ਪ੍ਰਦਰਸ਼ਨ ਕਰਨ ਨੂੰ ਜਿਹੜੇ ਜੀ ਉਹ ਮਜਬੂਰ ਨੇ। ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਿਮਿਕ ਸਿੱਖਿਆ ਅਭਿਆਨ, ਜਿਹੜੇ 18,000 ਦੇ ਕਰੀਬ ਟੀਚਰ, ਹੈਡਮਾਸਟਰ, ਲੈਬ ਕਲੈਰੀਕਲ ਸਟਾਫ, ਇਹ ਦਸੰਬਰ 16 ਤੋਂ ਲੈ ਕੇ ਹੁਣ ਤੱਕ ਤਨਖਾਹਾਂ ਇਹਨਾਂ ਨੂੰ ਨਹੀਂ ਮਿਲੀਆਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਇਹਨਾਂ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਸੀਗਾ ਕਿ ਉਹਨਾਂ ਨੂੰ 1 ਤਰੀਕ ਨੂੰ ਤਨਖਾਹ ਮੁਹੱਈਆ ਕਰਾਉਣ ਦਾ ਪ੍ਰਬੰਧ ਕੀਤਾ ਜਾਊਗਾ। ਇਹਨਾਂ ਮੁਲਾਜ਼ਮਾਂ ਨੂੰ ਪਿਛਲੇ ਸਾਲ ਸਤੰਬਰ, ਅਕਤੂਬਰ ਤੇ ਨਵੰਬਰ ਦੀਆਂ ਤਨਖਾਹਾਂ ਵੀ ਨਹੀਂ ਮਿਲੀਆਂ। ਮੌਜੂਦਾ ਸਰਕਾਰ ਨੇ ਕਿਸੇ ਤਰ੍ਹਾਂ ਮੈਂ 3 ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਰਿਲੀਜ਼ ਕਰਕੇ ਮੁੜ ਕੇ ਚੁੱਪ ਹੋ ਗਏ ਜੀ। ਕੇਂਦਰ ਸਰਕਾਰ ਦੇ ਵੱਲੋਂ ਆਪਣੇ ਹਿੱਸੇ ਦੀ ਗ੍ਰਾਂਟ ਮਾਰਚ 17 ਤੱਕ ਭੇਜੀ ਜਾ ਚੁੱਕੀ ਹੈ, ਪਰ ਸੂਬਾ ਸਰਕਾਰ ਕਿਉਂਕਿ ਵਿੱਤੀ ਸੰਕਟ ਦੇ ਵਿੱਚ ਡਿੱਗੀ ਹੋਈ ਆ, ਤਨਖਾਹਾਂ ਰਿਲੀਜ਼ ਕਰਨ ਦੇ ਉਹ ਸਮਰੱਥ ਨਹੀਂ ਹੈ। ਕੇਂਦਰੀ ਸਕੀਮਾਂ ਦੇ ਤਹਿਤ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਕੁੱਲ ਖਰਚੇ ਵਿੱਚ 60% ਹਿੱਸਾ ਭਾਰਤ ਸਰਕਾਰ ਤੇ 40% ਹਿੱਸਾ ਸੂਬਾ ਪਾਉਂਦਾ, ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਉਹ ਪਾਇਆ ਜਾਂਦਾ। ਅਗਲੇ ਵਰੇ ਦੀ ਗ੍ਰਾਂਟ ਮਈ ਦੇ ਵਿੱਚ ਰਿਲੀਜ਼ ਕਰਨ ਦੇ ਹਿਸਾਬ ਨੇ ਇਹਨਾਂ ਮੁਲਾਜ਼ਮਾਂ ਨੂੰ 5 ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਫਿਲਹਾਲ ਮਿਲਣ ਦੀ ਕੋਈ ਸੰਭਾਵਨਾ ਨਹੀਂ, ਕਿਉਂਕਿ ਪੰਜਾਬ ਸਰਕਾਰ ਨੂੰ ਆਪਣਾ 40% ਹਿੱਸਾ ਪਾਉਣ ਲਈ ਜੁਗਾੜ ਕਰਨੇ ਪੈਣੇ ਆ। ਉਧਰ ਜਿਹੜਾ ਇਹ ਮੁਲਾਜ਼ਮ ਵਰਗ ਹੈ ਜੀ ਉਹਨੇ ਮੁੜ ਕੇ ਸੜਕਾਂ ਦੇ ਉੱਤੇ ਉਤਰਨ ਦਾ ਫੈਸਲਾ ਜਿਹੜਾ ਜੀ ਉਹ ਲੈ ਲਿਆ। ਜਿਹੜੇ ਇਹਨਾਂ ਦੇ ਆਗੂ ਨੇ ਉਹ ਕਹਿੰਦੇ ਨੇ ਕਿ ਨਵੀਂ ਬਣੀ ਸਰਕਾਰ ਤੋਂ ਉਹਨਾਂ ਦੀਆਂ ਆਸਾਂ ਨੂੰ ਜਿਹੜੀ ਹੈ ਜੀ ਉਹ ਵੱਡੀ ਠੇਸ ਲੱਗ ਗਈ ਆ, ਜਿਹਦੇ ਕਰਕੇ ਜਿਹੜਾ ਮਜ਼ਦੂਰ ਦਿਵਸ ਆ 1 ਮਈ ਉਹ ਜ਼ਿਲ੍ਹਾ ਪੱਧਰ ਦੇ ਉੱਤੇ ਥਾਲੀਆਂ ਖੜਕਾ ਕੇ ਸਰਕਾਰ ਨੂੰ ਜਨਤਾ ਦੇ ਨਾਲ ਵਾਅਦੇ ਕੀਤੇ ਹੋਏ ਜਿਹੜੇ ਆ ਜੀ ਉਹ ਯਾਦ ਦਿਵਾਉਣਗੇ। ਬਿਲਕੁਲ ਜੀ, ਦੇਖੋ ਕਿਸ ਤਰ੍ਹਾਂ ਇਹ ਵਾਅਦੇ ਪੂਰੇ ਕਰਦੇ ਆ। ਤੇ ਅੱਗੇ ਆਪਾਂ ਕੀਟਨਾਸ਼ਕ ਦਵਾਈਆਂ ਦੀ ਗੱਲ ਕਰੀਏ ਕਿ ਘਪਲਾ ਬਹੁਤ ਵੱਡਾ ਸੀਗਾ ਤੇ ਇਸ ਦੇ ਵਿੱਚ ਸਰਕਾਰੀ ਗਵਾਹੀਆਂ। ਬਿਲਕੁਲ ਜੀ, ਇਹ ਬਹੁਤ ਚਰਚਿਤ ਜਿਹੜਾ ਘਪਲਾ ਸੀਗਾ ਜੀ। ਇਹਦੇ ਵਿੱਚ ਸਰਕਾਰੀ ਗਵਾਹ ਹੁਣ ਭੁਗਤਣ ਲੱਗ ਪਏ ਨੇ। ਬਠਿੰਡੇ ਦੇ ਵਿੱਚ ਜਿਹੜਾ ਜੀ ਐਡੀਸ਼ਨਲ ਸੈਸ਼ਨ ਜੱਜ ਨੇ ਉਹਨਾਂ ਵਿੱਚ ਪਹਿਲੀ ਗਵਾਹੀ ਜਿਹੜੀ ਉਹ ਸੁਰਿੰਦਰ ਕੁਮਾਰ ਨੇ ਦਰਜ ਕਰਾਈ ਹੈ। ਖੇਤੀ ਵਿਭਾਗ ਦੇ ਸਾਬਕਾ ਡਾਇਰੈਕਟਰ ਅਕਾਲੀਆਂ ਦੇ ਖਾਸਮ ਖਾਸ ਡਾਕਟਰ ਮੰਗਲ ਸਿੰਘ ਤੇ ਸਾਬਕਾ ਸੰਯੁਕਤ ਡਾਇਰੈਕਟਰ ਨਿਰੰਕਾਰ ਸਿੰਘ ਅਦਾਲਤ ਦੇ ਵਿੱਚ ਪੇਸ਼ ਹੋਏ। ਜਿਹੜੀ ਅਗਲੀ ਸੁਣਵਾਈ ਹੈ ਜੀ 25 ਮਈ ਨੂੰ ਹੋਊਗੀ। ਜਿਹੜੇ ਮੰਗਲ ਸਿੰਘ ਦੇ ਐਡਵੋਕੇਟ ਨੇ ਉਹਨੇ ਤੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਗਵਾਹੀ ਜਿਹੜੀ ਹੈ ਜੀ ਉਹ ਦਰਜ ਕਰਾਈ ਔਰ 25 ਨੂੰ ਬਾਕੀ ਗਵਾਹੀਆਂ ਜਿਹੜੀਆਂ ਦੀ ਉਹ ਮੁਕੰਮਲ ਹੋਣਗੀਆਂ। 26 ਟੋਟਲ ਇਹਦੇ ਵਿੱਚ ਗਵਾਹ ਨੇ ਜੀ। ਹੁਣ ਪਹਿਲਾਂ ਜਿਹੜੇ ਸੀਗੇ ਜੀ ਸਰਕਾਰੀ ਗਵਾਹ ਟਲਦੇ ਰਹੇ ਨੇ, ਕਹਿੰਦੇ ਜੀ ਉਹ ਰੁੱਝੇ ਹੋਏ ਨੇ, ਉਹ ਬਿਜ਼ੀ ਨੇ। ਹੁਣ ਕਿਉਂਕਿ ਸਰਕਾਰ ਬਦਲ ਗਈ ਇਸ ਕਰਕੇ ਸ਼ਾਇਦ ਜਿਹੜੇ ਗਵਾਹ ਨੇ ਜੀ ਉਹ ਸਾਰੇ ਆਉਣੇ ਸ਼ੁਰੂ ਹੁਣ ਹੋ ਗਏ ਨੇ, ਜਿਹਦੇ ਵਿੱਚੋਂ ਜਿਹੜਾ ਜੀ ਇਹਨਾਂ ਦੀਆਂ ਗਵਾਹੀਆਂ ਬਕਾਇਦਾ ਸ਼ੁਰੂ ਹੋਈਆਂ ਨੇ। ਰਾਮਾ ਮੰਡੀ ਦੇ ਵਿੱਚੋਂ ਜਾਲੀ ਕੀਟਨਾਸ਼ਕਾਂ ਦੇ ਭੰਡਾਰ ਮਿਲੇ ਸੀਗੇ, ਜਿਹਦੇ ਸੰਬੰਧੀ ਸਤੰਬਰ 15 ਦੇ ਵਿੱਚ 3 ਡੀਲਰਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀਗਾ। ਇਸ ਕੇਸ ਦੇ ਵਿੱਚ ਡਾਕਟਰ ਮੰਗਲ ਸਿੰਘ ਨੂੰ ਵੀ ਨਾਮਜ਼ਦ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਸਤੰਬਰ ਦੇ 5 ਨੂੰ ਉਹਨੂੰ ਜਿਹੜਾ ਜੀ ਉਹ ਅਰੈਸਟ ਕੀਤਾ ਗਿਆ ਸੀਗਾ। ਦਸੰਬਰ 12 ਨੂੰ ਉਹ ਜ਼ਮਾਨਤ ਦੇ ਉੱਤੇ ਜਿਹੜਾ ਜੀ ਉਹ ਰਿਹਾ ਹੋ ਗਏ ਸੀਗੇ। ਔਰ ਇਹ ਮਾਮਲਾ ਜਿਹੜਾ ਬਠਿੰਡੇ ਦੀ ਅਦਾਲਤ ਦੇ ਵਿੱਚ ਹੈ, ਡਿਪੈਂਡ ਕਰੂਗਾ ਜੀ ਸਰਕਾਰੀ ਗਵਾਹੀਆਂ ਦੇ ਉੱਤੇ ਸਾਰਾ ਕੁਝ। ਬੇਸ਼ੱਕ ਪੰਜਾਬ ਦੇ ਵਿੱਚ ਸਰਕਾਰ ਬਦਲ ਗਈ, ਸਾਰਾ ਕੁਝ ਜਿਹੜਾ ਜੀ ਉਹ ਬਦਲ ਗਿਆ। ਹੁਣ ਇਹ ਕੇਸ ਦਾ ਜਿਹੜਾ ਜੀ ਉਹ ਫੈਸਲਾ ਇਸ ਗੱਲ ਦੇ ਉੱਤੇ ਹੀ ਹੈ ਕਿ ਕਿੰਨੇ ਗਵਾਹ ਭੁਗਤਦੇ ਨੇ ਤੇ ਉਹ ਕੀ ਕਹਿੰਦੇ ਨੇ।
ਬਿਲਕੁਲ ਜੀ, ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਭੁਗਤਦਾ ਵੀ ਆ। ਅਤੇ ਅੱਗੇ ਆਪਾਂ ਗੁਰਮੁਖ ਸਿੰਘ ਦੀ ਗੱਲ ਕਰੀਏ, ਜਿਹੜੇ ਸਾਬਕਾ ਜਥੇਦਾਰੀ ਆ, ਅਤੇ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ ਸੀਗੀਆਂ ਬਾਦਲਾਂ ਬਾਰੇ, ਅਤੇ ਪਰ ਜਿੱਥੇ ਕਿੱਥੇ ਸੁਖਬੀਰ ਸਿੰਘ ਬਾਦਲ ਨੂੰ ਉਸ ਦਾ ਜਵਾਬ ਪੁੱਛਿਆ ਜਾਂਦਾ ਆ ਉੱਥੋਂ ਖਿਸਕ ਜਾਂਦੇ ਆ। ਬਿਲਕੁਲ ਜੀ, ਇੰਨਾ ਆ ਕਿ ਸਵਾਲਾਂ ਜਵਾਬਾਂ ਦੇ ਸਿਲਸਿਲੇ ਦੇ ਵਿੱਚ ਉਹ ਜਿਹੜਾ ਜੀ ਚਰਚਾ ਦੇ ਵਿੱਚ ਤਾਂ ਰਹਿੰਦੇ ਨੇ। ਤੋ ਵੈਸੇ ਇੱਕ ਵਾਇਰਲ ਉਹਨਾਂ ਦੀ ਛੋਟੀ ਜਿਹੀ ਕਲਿੱਪ ਹੋਰ ਹੋ ਰਹੀ ਹੈ। ਕੱਲ ਜਿਹੜਾ ਇੱਕ ਅਕਾਲੀ ਸਰਪੰਚ ਮਾਰਿਆ ਗਿਆ ਸੀਗਾ, ਉਹਦੇ ਉਹ ਘਰੇ ਗਏ ਸੀ, ਉੱਥੇ ਫੇਰ ਕੁਛ ਉਲਟ ਪੁਲਟ ਜਿਹਾ ਹੀ ਬੋਲ ਗਏ। ਕਹਿੰਦੇ ਕਿ ਜਿਹੜੀ ਗੁੰਡਾਗਰਦੀ ਅਸੀਂ ਸ਼ੁਰੂ ਕੀਤੀ ਸੀਗੀ ਉਹਨੂੰ ਜਿਹੜਾ ਜੀ ਬੰਦ ਕਰਾਵਾਂਗੇ। ਕਹਿਣਾ ਤਾਂ ਸੀਗਾ ਜੀ ਜਿਹੜੀ ਕਾਂਗਰਸ ਨੇ ਸ਼ੁਰੂ ਕੀਤੀ ਉਹ ਕਹਿ ਗਏ ਆਪਣੀ ਕਿ ਅਸੀਂ ਜਿਹੜੀ ਸ਼ੁਰੂ ਕੀਤੀ ਸੀ ਉਹ ਫੇਰ ਜਿਹੜਾ ਜੀ ਚਰਚਾ ਦੇ ਵਿੱਚ ਹੈ। ਦਰਬਾਰ ਸਾਹਿਬ ਆਏ ਸੀ ਮੱਥਾ ਟੇਕਣ, ਉੱਥੇ ਜਿਹੜੇ ਬਹੁਤੇ ਸਵਾਲ ਸੀਗੇ ਉਹ ਗੁਰਮੁਖ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਹੀ ਪੱਤਰਕਾਰਾਂ ਨੇ ਉਹਨਾਂ ਨੂੰ ਕੀਤੇ। ਇੰਨਾ ਕੁ ਉਹਨਾਂ ਨੇ ਕਿਹਾ ਆਪਣੇ ਜਿਹੜੇ ਜੀ ਪਿਤਾ ਸਮਾਨ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤਰਜ਼ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਕਦੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦਿੱਤਾ। ਇੰਨੀ ਕੁ ਗੱਲ ਜਿਹੜੀ ਹੈ ਜੀ ਉਹਨਾਂ ਨੇ ਕਹੀ, ਔਰ ਇਹ ਵੀ ਕਿਹਾ ਕਿ ਗੁਰਮੁਖ ਸਿੰਘ ਹੋਰਾਂ ਵੱਲੋਂ ਲਾਏ ਦੋਸ਼ਾਂ ਬਾਰੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜਵਾਬ ਦੇ ਸਕਦੀ ਹੈ, ਮੈਂ ਇਹਦੇ ਬਾਰੇ ਜਵਾਬ ਨਹੀਂ ਦੇਣਾ। ਜਦੋਂ ਬਾਰ-ਬਾਰ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਤਾਂ ਉਹ ਤੁਰ ਪਏ ਉੱਠ ਕੇ, ਕਿਹਾ ਕਿ ਉਹ ਕਿਸੇ ਸਵਾਲਾਂ ਦਾ ਜਵਾਬ ਜਿਹੜਾ ਜੀ ਉਹ ਨਹੀਂ ਦੇਣਗੇ। ਸਾਬਕਾ ਜਥੇਦਾਰ ਨੇ ਦੋਸ਼ ਲਾਏ ਸੀਗੇ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਦੇ ਵਿੱਚ 15 ਸਤੰਬਰ 15 ਨੂੰ ਤਿੰਨਾਂ ਤਖਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਤੇ ਸੱਦਿਆ ਗਿਆ ਸੀ, ਜਿੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹਿੰਦੀ ਵਿੱਚ ਲਿਖੀ ਡੇਰਾ ਸਿਰਸਾ ਦੇ ਮੁਖੀ ਦੀ ਚਿੱਠੀ ਦਿੱਤੀ ਸੀ। ਇਹ ਕਿਹਾ ਸੀਗਾ ਕਿ ਜਾ ਕੇ ਹੁਕਮਨਾਮਾ ਜਿਹੜਾ ਜੀ ਉਹ ਵਾਪਸ ਲੈ ਲਓ ਤੇ ਇਹਨੂੰ ਮੁਆਫੀ ਜਿਹੜੀ ਆ ਉਹ ਦੇ ਦਿਓ। ਵੈਸੇ ਪੰਜਾਬ ਕਾਂਗਰਸ ਦੀ 1 ਮਹੀਨੇ ਦੀ ਕਾਰਗੁਜ਼ਾਰੀ ਤੇ ਟਿੱਪਣੀ ਕਰਦਿਆਂ ਉਹਨਾਂ ਨੇ ਇਹ ਕਿਹਾ ਜੀ ਕਿ ਇਸ ਵੇਲੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਬਾਰੇ ਕੋਈ ਜਾਣਕਾਰੀ ਨਹੀਂ ਕਿ ਮੁੱਖ ਮੰਤਰੀ ਪੰਜਾਬ ਦੇ ਵਿੱਚ ਕੌਣ ਹੈ। ਉਹ ਕਹਿੰਦੇ ਕਿ ਲੋਕ ਜਿਹੜੇ ਆ ਜੀ ਉਹ ਇਹ ਸਮਝ ਰਹੇ ਆ ਕਿ ਇੱਥੇ ਮੁੱਖ ਮੰਤਰੀ ਸ਼ਾਇਦ ਪੁਲਿਸ ਮੁਖੀ ਆ, ਜਿਹਦੇ ਕਰਕੇ ਲੋਕਾਂ ਦੇ ਉੱਤੇ ਜਿਹੜੇ ਆ ਜੀ ਉਹ ਜ਼ੁਲਮ ਹੋ ਰਿਹਾ। ਔਰ ਇੱਕ ਗੱਲ ਉਹਨਾਂ ਨੇ ਇਹ ਵੀ ਕਹੀ ਜੀ ਕਿ ਪੁਲਿਸ ਦਾ ਸਿਆਸੀਕਰਨ ਕਰ ਦਿੱਤਾ ਗਿਆ। ਸੋ ਇਹ ਜਿਹੜਾ ਜੀ ਸਿਆਸੀਕਰਨ ਉਹਨਾਂ ਦੇ ਸਮੇਂ ਸ਼ਾਇਦ ਨਹੀਂ ਹੋਇਆ ਹੋਊਗਾ, ਜਿਹਦੇ ਕਰਕੇ ਉਹਨਾਂ ਨੇ ਹੁਣ ਕਿਹਾ ਕਿ ਸਿਆਸੀਕਰਨ ਹੋ ਗਿਆ ਪੁਲਿਸ ਦਾ। ਪਰ ਇਹ ਨਹੀਂ ਸਮਝ ਆਉਂਦੀ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਨਹੀਂ ਪਤਾ, ਉਹਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਨਹੀਂ ਪਤਾ, ਉਹਨਾਂ ਨੂੰ ਆਪਣੇ ਬਾਪ ਦਾ ਵੀ ਨਹੀਂ ਪਤਾ ਹੁੰਦਾ। ਮੇਰੇ ਪਿਤਾ ਸਮਾਨ ਮੁੱਖ ਮੰਤਰੀ ਕਹਿ ਦਿੰਦੇ ਆ ਵੀ ਚੱਲ ਕੀ ਰਿਹਾ ਆ। ਅਤੇ ਅੱਗੇ ਆਪਾਂ ਕਿਸ਼ਨ ਕੁਮਾਰ ਦੀ ਗੱਲ ਕਰਦੇ ਹਾਂ। ਸਰਕਾਰ ਨੂੰ ਉਹ ਰਾਸ ਨਹੀਂ ਆਏ ਅਤੇ ਮਹਿਕਮਾ ਬਦਲਿਆ ਉਹਨਾਂ ਦਾ। ਸ਼ਾਇਦ ਇੱਦਾਂ ਦੇ ਜਿਹੜੇ ਅਫਸਰ ਨੇ ਜੀ ਉਹ ਕਦੀ ਵੀ ਰਾਸ ਨਹੀਂ ਆਉਂਦੇ, ਕਿਉਂਕਿ ਉਹਨਾਂ ਦੇ ਕੰਮ ਕਰਨ ਦਾ ਰੰਗ ਢੰਗ ਜਿਹੜਾ ਜੀ ਉਹ ਵੱਖਰਾ। ਔਰ ਸਕੱਤਰੇਤ ਦੀਆਂ 2 ਬ੍ਰਾਂਚਾਂ ਦੇ ਸਟਾਫ ਦੇ ਦਬਾਅ ਦੇ ਉੱਤੇ ਪਰਸੋਨਲ ਵਿਭਾਗ ਦੇ ਸਕੱਤਰ ਤੇ ਸੀਨੀਅਰ IAS ਅਧਿਕਾਰੀ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਬਦਲ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਜਸਪਾਲ ਸਿੰਘ ਹੋਰਾਂ ਨੂੰ ਨਿਯੁਕਤ ਜਿਹੜਾ ਜੀ ਉਹ ਕਰ ਦਿੱਤਾ ਗਿਆ। ਜਿਹੜੇ ਸਾਬਕਾ ਮੁੱਖ ਸਕੱਤਰ ਸੀਗੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ YS ਰਤੜਾ, ਉਹਨਾਂ ਨੂੰ ਪਨਗ੍ਰੇਨ ਵਿਭਾਗ ਦਾ ਚੇਅਰਮੈਨ ਜਿਹੜਾ ਜੀ ਲਾਤਾ। ਔਰ ਜਿਹੜਾ PRTC ਦਾ ਚੇਅਰਮੈਨ ਹੈ ਜੀ ਤੋਂ ਪਟਿਆਲਾ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ KK ਸ਼ਰਮਾ ਨੂੰ ਜਿਹੜਾ ਜੀ ਉਹ ਲਾਇਆ ਗਿਆ। ਕ੍ਰਿਸ਼ਨ ਕੁਮਾਰ ਦੇ ਕੋਲੇ ਹੁਣ ਖਰਚਾ ਤੇ ਰੁਜ਼ਗਾਰ ਸਿਰਜਣਾ ਵਿਭਾਗ ਦੀ ਸਕੱਤਰੀ ਜਿਹੜੀ ਹੈ ਜੀ ਉਹ ਰਹੂਗੀ। IAS ਤੇ PCS ਬ੍ਰਾਂਚ ਨੇ ਦੇ ਸਾਰੇ ਸਟਾਫ ਨੇ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀਆਂ ਦੇ ਕੋਲੇ ਸ਼ਿਕਾਇਤ ਕੀਤੀ ਸੀਗੀ ਕਿ ਉਹ ਉਨੀ ਤੇਜ਼ੀ ਦੇ ਨਾਲ ਕੰਮ ਨਹੀਂ ਕਰ ਸਕਦੇ ਜਿੰਨੀ ਤੇਜ਼ੀ ਦੇ ਨਾਲ ਪਰਸੋਨਲ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਹੋਰੀ ਹੁਕਮ ਲਾਉਂਦੇ ਆ। ਉਹਨਾਂ ਨੂੰ ਸ਼ਾਮ ਤੱਕ ਕਹਿੰਦੇ ਜੀ ਕੰਮ ਦਾ ਜਿਹੜਾ ਜਵਾਬ ਚਾਹੀਦਾ ਹੁੰਦਾ, ਅਸੀਂ ਜਿਹੜੇ ਉਹ ਨਹੀਂ ਦੇ ਸਕਦੇ। ਦੋਵਾਂ ਬਰਾਂਚਾਂ ਦੇ ਸਟਾਫ ਨੇ ਇਹ ਕਿਹਾ ਜੀ ਕਿ ਉਹਨਾਂ ਨੂੰ ਬਦਲ ਕੇ ਕਿਸੇ ਹੋਰ ਥਾਂ ਜਿਹੜਾ ਜੀ ਉਹ ਲਾ ਦਿੱਤਾ ਜਾਵੇ। ਇਹਦੇ ਤੇ ਉਹਨਾਂ ਨੂੰ ਕੋਈ ਜਿਹੜਾ ਜੀ ਇਤਰਾਜ਼ ਨਹੀਂ ਹੋਊਗਾ। ਤਾਂ ਸਰਕਾਰ ਨੂੰ ਫਿਰ ਜਿਹੜੇ ਸਾਰਾ ਮਹਿਕਮਾ ਜਦੋਂ ਆ ਗਿਆ ਇਕੱਠਾ ਹੋ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਜੀ ਉਹ ਲਾਉਣਾ ਪੈ ਗਿਆ, ਭਾਵ ਕਿ ਇੱਥੇ ਵੀ ਜਿਹੜੇ ਜੀ ਉਹ ਫਿੱਟ ਨਹੀਂ ਹੋ ਸਕੇ ਢਾਂਚੇ ਦੇ ਵਿੱਚ ਜਿਹੜੇ ਕ੍ਰਿਸ਼ਨ ਕੁਮਾਰ ਹੋਰੀ ਸੀਗੇ। ਇੱਕ ਜਿਹੜੀਆਂ ਨਿਯੁਕਤੀਆਂ ਹੋ ਰਹੀਆਂ ਨੇ ਉਹਦੇ ਵਿੱਚ ਇੱਕ ਜਿਹੜੀ ਨਿਯੁਕਤੀ ਹੈ ਜੀ ਉਹ ਬੜੀ ਥੋੜੀ ਮੇਰਾ ਖਿਆਲ ਧਿਆਨ ਮੰਗਦੀ ਹੈ ਕਿ ਜਿਹੜੇ ਮੁੱਖ ਚੋਣ ਕਮਿਸ਼ਨਰ ਸਨ ਇੱਥੇ ਪੰਜਾਬ ਦੇ ਵਿੱਚ VK ਸਿੰਘ ਹੋਰੀ IAS, ਉਹ ਕਿਉਂਕਿ ਰਿਟਾਇਰ ਹੋ ਗਏ, ਉਹਨਾਂ ਨੂੰ ਵੀ ਅਹਿਮ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਤਾਇਨਾਤ ਕਰਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ। ਬਿਲਕੁਲ ਜੀ, ਕਈ ਚੰਗੇ ਅਹੁਦਿਆਂ 'ਤੇ ਜਾ ਕੇ ਵੀ ਕੰਮ ਹੀ ਨਹੀਂ ਕਰਨਾ ਚਾਹੁੰਦੇ। ਅਤੇ ਅੱਗੇ ਆਪਾਂ ਕੁਮਾਰ ਵਿਸ਼ਵਾਸ ਦੀ ਜੇ ਗੱਲ ਕਰੀਏ, ਕਵਿਤਾਵਾਂ ਤਾਂ ਬੜੀਆਂ ਵਧੀਆ ਲਿਖਦੇ ਆ, ਪਰ ਉਹਨਾਂ ਨੇ ਵੀ ਪਾਰਟੀ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ।
ਐਕਚੁਅਲੀ ਜਦੋਂ ਦਿੱਲੀ ਦੀਆਂ ਚੋਣਾਂ ਹੋਈਆਂ ਸੀਗੀਆਂ ਜੀ, ਉਦੋਂ ਵੀ ਉਹ ਪਹਿਲਾਂ ਵਿਰੋਧ ਦੇ ਵਿੱਚ ਹੀ ਸਨ, ਪਰ ਸ਼ਾਇਦ ਪਾਰਟੀ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਰੱਖਿਆ ਸੀਗਾ ਜੀ ਚੁੱਪ ਕਰਾ ਕੇ। ਹੁਣ MCD ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦੇ ਪਿੱਛੋਂ ਹਾਈ ਕਮਾਂਡ ਦੇ ਵਿਰੁੱਧ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਜਾਰੀ ਆ। ਇਹਦੇ ਵਿੱਚੋਂ ਕੁਮਾਰ ਵਿਸ਼ਵਾਸ ਨੇ ਵੀ ਆਪਣਾ ਗੁੱਬ ਗਲਾਟ ਜਿਹੜਾ ਜੀ ਉਹ ਕੱਢਿਆ। ਉਹਨਾਂ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਸ਼ਬਦੀ ਹਮਲਾ ਕੀਤਾ। ਕੁਮਾਰ ਵਿਸ਼ਵਾਸ ਨੇ ਕਿਹਾ ਕਿ MCD ਚੋਣਾਂ ਦੇ ਵਿੱਚ EVM ਨੇ ਨਹੀਂ, ਸਗੋਂ ਜਨਤਾ ਨੇ ਪਾਰਟੀ ਨੂੰ ਹਰਾਇਆ। ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਨੇ ਵੀ ਕਿਹਾ ਕਿ ਪਾਰਟੀ ਦੇ ਵਿੱਚ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਬਦਲਾਅ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਕਿਉਂਕਿ ਸਾਨੂੰ ਜਨਤਾ ਦੀ ਹਮਾਇਤ ਨਹੀਂ ਮਿਲੀ ਤੇ ਅਸੀਂ ਆਪਣੇ ਵਰਕਰਾਂ ਦੇ ਨਾਲ ਠੀਕ ਤਰ੍ਹਾਂ ਤਾਲਮੇਲ ਪੈਦਾ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਪਾਰਟੀ ਫੈਸਲੇ ਬੰਦ ਕਮਰੇ 'ਚ ਲੈਣ ਦੇ ਜਿਹੜੇ ਜੀ ਕੰਮ ਬੰਦ ਹੋਣੇ ਚਾਹੀਦੇ ਆ। ਉਹਨਾਂ ਨੇ ਕਿਹਾ ਕਿ ਕਈ ਫੈਸਲੇ ਬੰਦ ਕਮਰੇ 'ਚ ਹੋਏ ਤੇ MCD ਚੋਣਾਂ 'ਚ ਗਲਤ ਲੋਕਾਂ ਨੂੰ ਟਿਕਟਾਂ ਜਿਹੜੀਆਂ ਉਹ ਦਿੱਤੀਆਂ ਗਈਆਂ। ਕੁਮਾਰ ਵਿਸ਼ਵਾਸ ਨੇ ਕਿਹਾ ਕਿ EVM ਦੇ ਵਿੱਚ ਗੜਬੜੀ ਚੋਣਾਂ ਦਾ ਹਿੱਸਾ, ਇਹਦੇ ਲਈ ਇਹ ਕਈ ਪਲੇਟਫਾਰਮ ਨੇ। ਉਹਨਾਂ ਕਿਹਾ ਅਸੀਂ ਚੋਣ ਕਮਿਸ਼ਨ ਅਦਾਲਤ 'ਚ ਆਪਣੀ ਗੱਲ ਰੱਖ ਸਕਦੇ ਹਾਂ, ਪਾਰਟੀ ਨੂੰ ਤੈਅ ਕਰਨਾ ਪਊਗਾ ਕਿ ਜੰਤਰ ਮੰਤਰ ਤੇ ਪ੍ਰਦਰਸ਼ਨ EVM ਲਈ ਕੀਤਾ ਜਾਵੇ ਜਾਂ ਭ੍ਰਿਸ਼ਟਾਚਾਰ ਮੋਦੀ ਤੇ ਕਾਂਗਰਸ ਨਾਲ ਲੜਨ ਲਈ ਕੀਤਾ ਜਾਵੇ। ਕੁਮਾਰ ਵਿਸ਼ਵਾਸ ਨੇ ਕਿਹਾ ਕਿ ਪੰਜਾਬ ਤੇ ਦਿੱਲੀ 'ਚ ਆਪ ਦੀ ਹਾਰ ਹੋਈ ਆ, ਹੁਣ ਪਾਰਟੀ ਨੂੰ ਮਿਲ ਕੇ ਬੈਠ ਕੇ ਫੈਸਲਾ ਜਿਹੜਾ ਜੀ ਉਹ ਕਰਨਾ ਚਾਹੀਦਾ ਹੈ। ਔਰ ਕੁਮਾਰ ਵਿਸ਼ਵਾਸ ਨੇ ਵੀ ਕਿਹਾ ਕਿ ਅਸੀਂ ਦਿੱਲੀ 'ਚ ਜੋ ਕੰਮ ਕੀਤਾ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਫੇਲ ਹੋਏ, ਜਿਹਦੇ ਕਰਕੇ ਸਾਨੂੰ ਮਿਲ ਕੇ ਬਦਲਾਓ ਜਿਹੜਾ ਜੀ ਉਹ ਕਰਨਾ ਚਾਹੀਦਾ। ਅਰਵਿੰਦ ਕੇਜਰੀਵਾਲ ਦੇ ਦੋਸਤ ਤੇ ਸਹਿਯੋਗੀ ਰਹੇ ਮਬੰਦ ਗਾਂਧੀ ਨੇ ਵੀ ਕੇਜਰੀਵਾਲ ਹੋਰਾਂ ਦੀ ਆਲੋਚਨਾ ਕੀਤੀ ਆ। ਇੱਕ ਖੁੱਲੀ ਚਿੱਠੀ ਲਿਖ ਕੇ ਉਹਨਾਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸੱਤਾ ਦਾ ਭੁੱਖਾ ਤੱਕ ਜਿਹੜਾ ਜੀ ਉਹ ਦੱਸਿਆ। ਸੋ ਇਹ ਜਿਹੜੀਆਂ ਚੋਣਾਂ ਤੋਂ ਬਾਅਦ ਦੀਆਂ ਬਿਆਨਬਾਜ਼ੀਆਂ ਨੇ ਜੀ ਉਹ ਅਜੇ ਜਾਰੀ ਨੇ ਤੇ ਸ਼ਾਇਦ ਅਜੇ ਹੋਰ ਜਾਰੀ ਵੀ ਰਹਿਣਗੇ। ਬਿਲਕੁਲ ਜੀ, ਜਦੋਂ ਤਾਂ ਫਿਰ ਜਿੱਤਦੇ ਆ ਤਾਂ ਫਿਰ ਸਾਰੇ ਇੱਕ ਇੱਕ ਕੱਟਦੇ ਆ ਇੱਕੋ ਵਾਰੀ, ਤੇ ਜਦੋਂ ਫਿਰ ਹਾਰ ਜਾਂਦੇ ਤਾਂ ਅੰਦਰ ਬੈਠ ਕੇ ਗੱਲ ਨਹੀਂ ਕੀਤੀ ਜਾਂਦੀ। ਤੇ ਅਖੀਰ ਦੇ ਵਿੱਚ ਮੈਂ ਸਵਾਲ ਪੁੱਛੂੰਗੀ ਕਿ ਸਭ ਤੋਂ ਭ੍ਰਿਸ਼ਟ ਸੂਬਿਆਂ ਦੇ ਵਿੱਚ ਪਤਾ ਨਹੀਂ ਕਿਵੇਂ ਬਾਜੀ ਮਾਰ ਗਿਆ ਕਰਨਾਟਕਾ। ਜੀ ਬਿਲਕੁਲ, ਜਿਹਨਾਂ ਦੇਸ਼ ਦੇ ਜਿਹੜੇ ਰਾਜਾਂ ਦੇ ਵਿੱਚ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਹੈ ਜੀ, ਉਹਨਾਂ ਦੀ ਸੂਚੀ ਦੇ ਵਿੱਚ ਕਰਨਾਟਕ ਟੌਪ ਤੇ ਆ। 11ਵੀਂ ਇੰਡੀਅਨ ਕਰਪਸ਼ਨ ਸਟੱਡੀ 2017 ਦੀ ਰਿਪੋਰਟ ਹੈ ਜੀ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਸਰਕਾਰੀ ਕੰਮਾਂ ਨੂੰ ਕਰਾਉਣ ਲਈ ਦਿੱਤੀ ਜਾਣ ਵਾਲੀ ਰਿਸ਼ਵਤ ਦੇ ਆਧਾਰ ਤੇ ਭ੍ਰਿਸ਼ਟ ਰਾਜਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਵਾਲੇ ਰਾਜਾਂ ਦੇ ਵਿੱਚ ਕਰਨਾਟਕ ਤੋਂ ਬਾਅਦ ਜਿਹੜੇ ਅਗਲੇ ਸੂਬੇ ਆਉਂਦੇ ਆ ਉਹ ਵੀ ਸੁਣ ਲੈਣਾ ਜੀ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਮਹਾਰਾਸ਼ਟਰ, ਜੰਮੂ ਕਸ਼ਮੀਰ ਤੇ ਪੰਜਾਬ ਦਾ ਨੰਬਰ ਹੈ ਜੀ। ਸੋ ਫਿਕਰ ਕਰਨ ਦੀ ਲੋੜ ਨਹੀਂ, ਝੰਡੀ ਤਾਂ ਹੈਗੀ ਆ ਮੂਹਰਲਿਆਂ ਦੇ ਵਿੱਚ। ਹਿਮਾਚਲ ਪ੍ਰਦੇਸ਼, ਕੇਰਲ ਤੇ ਛੱਤੀਸਗੜ੍ਹ ਸਭ ਤੋਂ ਘੱਟ ਭ੍ਰਿਸ਼ਟਾਚਾਰ ਵਾਲੇ ਰਾਜਾਂ ਦੀ ਸੂਚੀ ਦੇ ਵਿੱਚ ਸ਼ਾਮਲ ਨੇ। ਰਿਪੋਰਟ ਕਹਿੰਦੀ ਹੈ ਕਿ ਇਹਨਾਂ ਰਾਜਾਂ ਦੇ ਵਿੱਚ ਜਨਤਕ ਸੇਵਾਵਾਂ ਲਈ ਜਨਤਾ ਨੂੰ ਰਿਸ਼ਵਤ ਦੇਣੀ ਪੈਂਦੀ ਆ। ਦੇਸ਼ ਦੇ 29 ਤੋਂ 20 ਰਾਜਾਂ 'ਚ ਕੀਤੇ ਗਏ ਸਰਵੇ ਦੇ ਆਧਾਰ ਦੇ ਉੱਤੇ ਹਿਮਾਚਲ ਪ੍ਰਦੇਸ਼, ਕੇਰਲ ਤੇ ਛੱਤੀਸਗੜ੍ਹ ਨੂੰ ਸਭ ਤੋਂ ਘੱਟ ਭ੍ਰਿਸ਼ਟ ਰਾਜ ਜਿਹੜਾ ਉਹ ਮੰਨਿਆ ਗਿਆ। ਸਰਵੇ ਦੇ ਵਿੱਚ ਕਰੀਬ 1/3 ਲੋਕਾਂ ਨੇ ਮੰਨਿਆ ਕਿ ਪਿਛਲੇ ਸਾਲ ਉਹਨਾਂ ਨੂੰ ਰਿਸ਼ਵਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਦੇਣੀ ਪਈ ਆ। ਸਰਵੇ 'ਚ ਪਿੰਡ ਤੇ ਸ਼ਹਿਰੀ ਖੇਤਰ ਦੇ ਲੋਕਾਂ ਦੀ ਰਾਏ ਜਿਹੜੀ ਹੈ ਜੀ ਉਹ ਲਈ ਗਈ ਆ। ਮਾਪਿਆਂ ਨੇ ਮੰਨਿਆ ਕਿ ਨੋਟਬੰਦੀ ਦੇ ਦੌਰਾਨ ਰਿਸ਼ਵਤ 'ਚ ਕਮੀ ਆਈ ਸੀਗੀ। ਰਿਪੋਰਟ ਦੇ ਅਨੁਸਾਰ 20 ਰਾਜਾਂ ਦੇ ਲੋਕਾਂ ਨੇ 10 ਜਨਤਕ ਸੇਵਾਵਾਂ ਲਈ ਕੋਈ 6350 ਕਰੋੜ ਰੁਪਏ ਦੀ ਰਿਸ਼ਵਤ 2017 'ਚ ਦਿੱਤੀ। ਸਾਲ 5 ਦੇ ਵਿੱਚ ਲੋਕਾਂ ਨੇ 20,000 ਕਰੋੜ ਰੁਪਏ ਤੋਂ ਉੱਪਰ ਦੀ ਰਿਸ਼ਵਤ ਦਿੱਤੀ ਸੀ। ਇਹ ਇਸ ਸਾਲ ਕਰਾਏ ਗਏ ਜਿਹੜਾ ਇਹ ਸਰਵੇ ਹੈ ਜੀ, ਇਹਦੇ ਵਿੱਚ 53% ਲੋਕਾਂ ਨੇ ਰਿਸ਼ਵਤ ਦੇਣ ਦੀ ਗੱਲ ਜਿਹੜੀ ਉਹ ਕਬੂਲ ਕੀਤੀ ਸੀਗੀ। ਔਰ ਪਿਛਲੇ ਸਾਲ 31% ਲੋਕਾਂ ਨੂੰ ਸਕੂਲ, ਅਦਾਲਤ, ਬੈਂਕ ਜਾਂ ਬਾਕੀ ਕੰਮਾਂ ਦੇ ਵਾਸਤੇ 10 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਦੀ ਰਿਸ਼ਵਤ ਜਿਹੜੀ ਹੈ ਜੀ ਉਹ ਦਿੱਤੀ ਗਈ ਸੀਗੀ। 58% ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ RTI ਜਿਹੜਾ ਕਾਨੂੰਨ ਆ ਜੀ ਇਹਦੀ ਕੋਈ ਜਾਣਕਾਰੀ ਨਹੀਂ। ਇਹਨਾਂ ਦੇ ਵਿੱਚੋਂ ਸਿਰਫ 1% ਲੋਕ ਹੀ ਉਹਦਾ ਇਸਤੇਮਾਲ ਜਿਹੜਾ ਜੀ ਉਹ ਕਰਦੇ ਨੇ। ਜੀ ਅਖੀਰ ਵਿੱਚ ਤਾਜ਼ਨਾਮਾ ਕਿ ਸੰਜੇ ਸਿੰਘ ਤੇ ਨਾਲ ਦੁਰਗੇਸ਼ ਪਾਠਕ ਅਹੁਦੇ ਦੋਵੇਂ ਹੀ ਛੱਡ ਗਏ ਨੇ ਛੱਡ ਮੀਆਂ। ਸੰਜੇ ਸਿੰਘ ਤੇ ਨਾਲ ਦੁਰਗੇਸ਼ ਪਾਠਕ ਅਹੁਦੇ ਦੋਵੇਂ ਹੀ ਗਏ ਨੇ ਛੱਡ ਮੀਆਂ। ਤਕੜੀ ਹਾਰ ਪੰਜਾਬ ਵਿੱਚ ਹੋਈ ਜਿੱਦਾਂ ਵਹਿੰਦੇ ਲੋਕ ਸੀ ਅੱਖੀਆਂ ਟੱਡ ਮੀਆਂ। ਛਾਲਾ ਦਿੱਲੀ ਨੂੰ ਗਏ ਸਨ ਮਾਰ ਦੋਵੇਂ, ਖਿਸਕੇ ਜਾਪਣ ਬਚਾ ਸੀ ਹੱਡ ਮੀਆਂ। ਦਿੱਲੀ ਅੰਦਰ ਵੀ ਲੱਗੇ ਨਾ ਪੈਰ ਜਾ ਕੇ, ਇੱਧਰ ਖੂਹ ਸੀ ਉੱਧਰ ਹੈ ਖੱਡ ਮੀਆਂ। ਜਦੋਂ ਰਿਹਾ ਨਹੀਂ ਕੱਖ ਹੁਣ ਕਰਨ ਵਾਲਾ, ਅਹੁਦਾ ਦੋਵੇਂ ਉਹ ਗਏ ਤਿਆਗ ਮੀਆਂ।
ਜਦੋਂ ਰਿਹਾ ਨਹੀਂ ਕੱਖ ਹੁਣ ਕਰਨ ਵਾਲਾ ਅਹੁਦਾ ਦੋਵੇਂ ਉਹ ਗਏ ਤਿਆਗ ਮੀਆਂ ਕੇਜਰੀਵਾਲ ਨੂੰ ਹਾਲੇ ਨਹੀਂ ਸਮਝ ਆਵੇ ਕਿਹਨੂੰ ਕਹੀਦਾ ਬੁੱਕਲ ਦਾ ਨਾਗ ਮੀਆਂ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੋ ਦੱਸਦੇ ਨੇ ਕਿ ਪੰਜਾਬ ਵਿੱਚ ਭਾਰਤ ਵਿੱਚ ਕੀ ਕੁਝ ਵਾਪਰਿਆ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।